ਕਿ ਨੌਜਵਾਨ ਹੋ ਤੁਸੀਂ ਜਿਹੜੇ ਇਸ ਤਰ੍ਹਾਂ ਦਾ ਉਦਮ ਸਮੇਂ-ਸਮੇਂ ਤੇ ਕਰਦੇ ਰਹਿੰਦੇ ਹੋ? ਸਾਡੇ ਨਾਲ ਕਾਫੀ ਵੀਰ ਨੇ ਜੀ, ਘੱਟ ਤੋਂ ਘੱਟ 200 ਪਲੱਸ ਵੀਰ, 200 ਤੋਂ ਵੀ ਵੱਧ ਵੀਰ ਹੈਗੇ ਨੇ ਜਿਹੜੇ ਅਲੱਗ-ਅਲੱਗ ਏਰੀਆ ਤੋਂ ਨੇ। ਜਿਹੜੇ ਨੌਜਵਾਨ ਕੇਸ ਨਹੀਂ ਰੱਖ ਪਾਉਂਦੇ ਉਹਨਾਂ ਦਾ ਵੱਡਾ ਕਾਰਨ ਇਹ ਵੀ ਰਹਿੰਦਾ ਆ ਕਿ ਉਹਨਾਂ ਨੂੰ ਦਸਤਾਰ ਦੀ ਸਿਖਲਾਈ ਨਹੀਂ ਹੈ ਉਹਨਾਂ ਕੋਲ। ਹਾਂਜੀ, ਦਸਤਾਰ ਦੀ ਸਿਖਲਾਈ ਵੀ ਹੈ। ਉਹ ਸਾਡੇ ਕੋਲ ਆ ਕੇ ਪ੍ਰਣ ਕਰਦੇ ਨੇ ਇੱਥੇ ਆ ਕੇ ਕਿ ਅਸੀਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਂਦੇ। ਅਸੀਂ ਕਿਸੇ ਦੂਜੇ ਬੰਦੇ ਦਸਤਾਰ ਸਜਾ ਰਹੇ ਹੁੰਦੇ ਆ, ਨਾਲ ਦੀ ਨਾਲ ਉਹਨੂੰ ਨਾਲ ਖੜਾ ਕੇ ਆਪਣੇ ਵੀਰ ਨੂੰ ਉਹਨੂੰ ਦੱਸਦੇ ਆ ਵੀ ਇੱਦਾਂ ਪੂਣੀ ਕਰੀ ਹੋਈ ਦੀ ਹੈ, ਇੱਦਾਂ ਆਪਾਂ ਪਿੰਚ ਕਰੀਦਾ ਤੇ ਕਿਵੇਂ ਆਪਾਂ ਪੱਗ ਬੰਨਣੀ ਹੈ, ਕਿਹੜਾ ਸਟਾਈਲ ਬੰਨਣਾ, ਉਹਨੂੰ ਆਪਾਂ ਨਾਲ ਦੀ ਨਾਲ ਦੱਸਦੇ ਹੁੰਦੇ ਆ। ਜਿਹੜੀਆਂ ਦਸਤਾਰਾਂ ਤੁਸੀਂ ਨੌਜਵਾਨਾਂ ਨੂੰ ਭੇਂਟ ਕਰਦੇ ਹੋ ਉਹ ਅਰੇਂਜ ਫਿਰ ਕਿਵੇਂ ਹੁੰਦਾ ਹੈ ਤੁਹਾਡਾ, ਪੂਰੀ ਮੈਨੇਜ ਕਿਵੇਂ ਕਰਦੇ ਹੋ? ਇਹ ਜੀ ਗੁਰਦੁਆਰਾ ਕਮੇਟੀ ਦੇ ਦਿੰਦੀ ਹੈ। ਬਾਕੀ ਜਿਵੇਂ ਕੋਈ ਆਪਣਾ ਕੋਈ ਸ਼ਰਧਾਲੂ ਹੁੰਦਾ ਜੀ, ਉਹ ਵੀ ਆਪਣੇ ਵੱਲੋਂ ਆਪਣਾ ਦਸਵੰਧ ਕੱਢ ਕੇ, ਆਪਾਂ ਵੀ ਆਪਣਾ ਦਸਵੰਧ ਕੱਢ ਕੇ ਅਸੀਂ ਦਸਤਾਰਾਂ ਲੈ ਦਿੰਦੇ ਆ। ਜਿਵੇਂ ਕਈ ਕਿਸੇ ਕੋਲ ਅੱਜ ਕੱਲ੍ਹ ਪੁਰਾਣੀ ਦਸਤਾਰਾਂ ਹੋ ਜਾਂਦੀ ਹੈ ਤੇ ਉਹ ਕੀ ਕਰਦੇ ਨੇ, ਪੁਰਾਣੀ ਦਸਤਾਰਾਂ ਮੈਂ ਦੇਖਿਆ ਉਹ ਕੋਈ ਕੱਪੜਾ ਪੱਗ ਫਾੜ ਕੇ ਕੋਈ ਮੋਟਰਸਾਈਕਲ ਸਾਫ਼ ਕਰੇ, ਕੋਈ ਗੱਡੀ, ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਜੇ ਤੁਸੀਂ ਨਵੀਂ ਦਸਤਾਰ ਨਹੀਂ ਦੇ ਸਕਦੇ, ਸਾਨੂੰ ਭੇਟਾ ਨਹੀਂ ਦੇ ਸਕਦੇ, ਤਾਂ ਤੁਸੀਂ ਜਿਹੜੀ ਪੁਰਾਣੀ ਦਸਤਾਰ ਨਹੀਂ ਯੂਜ਼ ਕਰਦੇ ਉਹ ਸਾਨੂੰ ਦਿਓ ਤਾਂ ਕਿ ਅਸੀਂ ਉਹ ਲੋੜਵੰਦ ਵੀਰ ਨੂੰ ਦੇਈਏ। ਕਿਸੇ ਸਾਡੇ ਕੋਲ ਬੱਚੇ ਆਉਂਦੇ ਨੇ ਹਿੰਦੂ ਫੈਮਿਲੀ ਤੋਂ, ਖਾਸ ਕਰ ਉਹ ਕੀ ਕਰਦੇ ਨੇ ਅੱਜ ਕੱਲ੍ਹ ਕਾਫੀ ਅਟਰੈਕਟਿਵ ਹੁੰਦੇ ਨੇ। ਜੇ ਉਹ ਜਦੋਂ ਸਿੱਖ ਇਤਿਹਾਸ ਪੜ੍ਹਦੇ ਨੇ ਉਹਦਾ ਮਨ ਅੰਦਰੋਂ ਕਰਦਾ ਕਿ ਮੈਂ ਦਸਤਾਰ ਸਜਾਵਾਂ, ਮੈਂ ਵੀ ਸਿੱਖ ਬਣਾ, ਬਟ ਉਹਨਾਂ ਦੇ ਮਾਂ-ਬਾਪ ਕੀ ਕਹਿੰਦੇ, ਨਹੀਂ ਬੇਟਾ ਤੁਹਾਨੂੰ ਸਰਦਾਰ ਦੇਖ ਕੇ ਸਾਨੂੰ ਰਿਸ਼ਤੇ ਨਹੀਂ ਆਉਣਗੇ, ਇਹ ਹੋਣਗੇ। ਤੇ ਐਦਾਂ ਦੇ ਵੀਰ ਸਾਨੂੰ ਜੁੜੇ ਨੇ ਸਾਡੇ ਨਾਲ ਤੇ ਉਹ ਕਹਿੰਦੇ ਵੀ ਨਹੀਂ, ਮੈਂ ਅੱਜ ਤੋਂ ਬਾਅਦ ਅੰਮ੍ਰਿਤ ਛਕਣਾ, ਦਸਤਾਰ ਸਜਾਉਣੀ ਹੈ। ਮੈਨੂੰ ਚਾਹੇ ਰਿਸ਼ਤੇ ਆਉਣ ਨਾ ਆਉਣ, ਮੈਨੂੰ ਰਿਸ਼ਤੇਦਾਰ ਬੁਲਾਉਣ ਚਾਹੇ ਨਾ ਬੁਲਾਉਣ, ਪਰ ਮੈਂ ਜੋ ਮੇਰਾ ਅੱਜ ਮੈਂ ਮਨ ਬਣ ਗਿਆ ਉਹ ਮੈਂ ਪਿੱਛੋਂ ਨਹੀਂ ਮੁੜਾਂਗਾ। ਜੇ ਕੋਈ ਬੱਚਾ ਚੰਗੇ ਰਾਹ ਜਾ ਰਿਹਾ ਤਾਂ ਮਾਂ-ਬਾਪ ਨੂੰ ਉਹਨਾਂ ਨੂੰ ਪਿੱਛੇ ਹੋ ਲੈਣਾ ਚਾਹੀਦਾ। ਕੋਈ ਗੱਲ ਨਹੀਂ ਪੁੱਤ, ਅਸੀਂ ਤੇਰੇ ਨਾਲ ਤੋਂ ਚੱਲ, ਕਿਉਂਕਿ ਜਦੋਂ ਬੱਚਾ ਹਾਲੇ ਛੋਟਾ ਹੁੰਦਾ ਹੈ, ਛੋਟੀ ਉਮਰ 'ਚ ਬੱਚਾ ਵਧੀਆ ਕੰਮ ਸਿੱਖਦਾ ਤਾਂ ਉਹਦੇ ਨਾਲ ਚੱਲੋ। ਜਦੋਂ ਤੁਸੀਂ ਬੱਚੇ ਨੂੰ ਉਸੇ ਟਾਈਮ ਰੋਕ ਦੋਗੇ, ਜਦੋਂ ਬੱਚਾ ਬੜਾ ਹੁੰਦਾ, ਸਮਝਦਾਰ ਹੋ ਜਾਂਦਾ, ਫਿਰ ਉਹ ਨਸ਼ਿਆਂ ਵੱਲ ਜਾਂਦਾ, ਸੰਗਤ ਮਾੜੀ ਹੋ ਜਾਂਦੀ ਹੈ। ਜਿਹੜੇ ਵੀਰ ਅੱਜ ਕੱਲ੍ਹ ਹੋਰ ਆਪਣੇ ਸਿੰਗਰਾਂ ਵਗੈਰਾ ਲੱਗ ਕੇ ਕੇਸ ਕਤਲ ਕਰਾ ਰਹੇ ਨੇ, ਆਪਣੀ ਸਿੱਖੀ ਛੱਡ ਰਹੇ ਨੇ, ਉਹਨਾਂ ਨੂੰ ਇਹੀ ਮੈਸੇਜ ਹੈ, ਹੁਣ ਇਹੀ ਬੇਨਤੀ ਹੈ ਕਿ ਆਪਣੀ ਦਸਤਾਰ ਨੂੰ ਸਾਂਭ ਕੇ ਰੱਖੋ, ਇਹਦੇ ਨਾਲ ਹੀ ਸਾਡੀ ਪਛਾਣ ਹੈ। ਸ੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਇੱਥੇ ਨੌਜਵਾਨਾਂ ਦੇ ਵੱਲੋਂ ਨਿਵੇਕਲੀ ਪਹਿਲ ਕਦਮੀ ਕੀਤੀ ਗਈ ਹੈ ਤੇ ਔਰ ਨਵੀਂ ਪੀੜ੍ਹੀ ਵਾਸਤੇ ਜਿਹੜਾ ਦਸਤਾਰ ਦਾ ਕੀ ਹੈ, ਦਸਤਾਰ ਕਿਸ ਤਰੀਕੇ ਦੇ ਨਾਲ ਸਜਾਉਣੀ ਹੈ, ਤਾਂ ਇੱਥੇ ਸਿਖਲਾਈ ਦਿੱਤੀ ਜਾ ਰਹੀ ਹੈ। ਬਾਈ ਗੁਰਮੀਤ ਸਿੰਘ ਚੰਡੀਗੜ੍ਹ ਤੋਂ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਕਦੋਂ ਤੋਂ ਇਹ ਜਿਹੜਾ ਉਪਰਾਲਾ ਕਰ ਰਹੇ ਹੋ ਤੁਸੀਂ? ਇਹ ਬਾਬਾ ਜੀ ਇਹ ਸਾਡੇ ਵੀਰ ਨੇ ਚਮਕੌਰ ਸਾਹਿਬ ਤੋਂ ਨੇ ਜੀ, ਉਹਨਾਂ ਵੱਲੋਂ ਉਪਰਾਲਾ ਕੀਤਾ ਜਾਂਦਾ ਜੀ ਤੇ ਅਸੀਂ ਹਰ ਸਾਲ ਸੇਵਾ ਨਿਭਾਉਣ ਵਾਸਤੇ ਆਉਂਦੇ ਜੀ ਇੱਥੇ। ਉਹਨਾਂ ਨੂੰ ਮੇਰੇ ਕੋਲ 5 ਤੋਂ 6 ਸਾਲ ਹੋ ਗਏ ਦਸਤਾਰ ਸਿਖਲਾਈ ਕੈਂਪ ਲਾਉਂਦੇ ਨੇ। ਹਾਂਜੀ, ਕੀ ਲੱਗਦਾ ਕਿ ਕਿੰਨੀ ਕੁ ਤਾਦਾਦ ਦੇ ਵਿੱਚ ਨੌਜਵਾਨ ਆ ਰਹੇ ਤੁਹਾਡੇ ਕੋਲ ਦਸਤਾਰ ਸਿੱਖਣ ਵਾਸਤੇ? ਬੱਚੇ ਸਾਡੇ ਕੋਲ ਸੈਂਕੜੇ ਤਾਦਾਦ 'ਚ ਆਉਂਦੇ ਨੇ ਬੱਚੇ। ਕਈ ਵੀਰ ਆਉਂਦੇ ਨੇ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਹੁੰਦੇ ਤੇ ਉਹ ਸਾਡੇ ਕੋਲ ਪ੍ਰਣ ਕਰਦੇ ਨੇ ਇੱਥੇ ਕਿ ਤਾਂ ਉਹਨਾਂ ਨੂੰ ਨਵੀਂ ਦਸਤਾਰਾਂ ਦੇ ਕੇ ਭੇਟਾਂ ਕਰਕੇ ਨਵੀਂ ਦਸਤਾਰ ਸਜਾਈ ਜਾਂਦੀ ਹੈ ਤੇ ਉਹ ਕੇਸ ਰੱਖਣ ਦਾ ਪ੍ਰਣ ਕਰਦੇ ਨੇ, ਫਿਰ ਇੱਥੋਂ ਪੱਕੇ ਤੌਰ ਤੇ ਦਸਤਾਰ ਸਜਾ ਕੇ ਜਾਂਦੇ ਨੇ। ਕੀ ਲੱਗਦਾ ਕਿ ਜਿਹੜਾ ਨੌਜਵਾਨ ਕੇਸ ਨਹੀਂ ਰੱਖ ਪਾਉਂਦੇ ਉਹਨਾਂ ਦਾ ਵੱਡਾ ਕਾਰਨ ਇਹ ਵੀ ਰਹਿੰਦਾ ਆ ਕਿ ਉਹਨਾਂ ਨੂੰ ਦਸਤਾਰ ਦੀ ਸਿਖਲਾਈ ਨਹੀਂ ਹੈ ਉਹਨਾਂ ਕੋਲ? ਹਾਂਜੀ, ਦਸਤਾਰ ਦੀ ਸਿਖਲਾਈ ਵੀ ਹੈ। ਉਹ ਸਾਡੇ ਕੋਲ ਆ ਕੇ ਪ੍ਰਣ ਕਰਦੇ ਨੇ ਇੱਥੇ ਆ ਕੇ ਕਿ ਅਸੀਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਂਦੇ ਤੇ ਸਾਡੇ ਕੋਲੋਂ ਥੋੜੇ ਬਹੁਤੇ ਹਿੰਟ ਲੈ ਕੇ ਜਾਂਦੇ ਨੇ, ਦਸਤਾਰ ਸਿੱਖ ਕੇ ਜਾਂਦੇ ਨੇ। ਜਿਵੇਂ ਅਸੀਂ ਕਿਸੇ ਦੂਜੇ ਬੰਦੇ ਦਸਤਾਰ ਸਜਾ ਰਹੇ ਹੁੰਦੇ ਆ, ਨਾਲ ਦੀ ਨਾਲ ਉਹਨੂੰ ਨਾਲ ਖੜਾ ਕੇ ਆਪਣੇ ਵੀਰ ਨੂੰ ਉਹਨੂੰ ਦੱਸਦੇ ਆ ਵੀ ਇੱਦਾਂ ਪੂਣੀ ਕਰੀ ਹੋਈ ਦੀ ਹੈ, ਇੱਦਾਂ ਆਪਾਂ ਪਿੰਚ ਕਰੀਦਾ ਤੇ ਕਿਵੇਂ ਆਪਾਂ ਪੱਗ ਬੰਨਣੀ ਹੈ, ਕਿਹੜਾ ਸਟਾਈਲ ਬੰਨਣਾ, ਉਹਨੂੰ ਆਪਾਂ ਨਾਲ ਦੀ ਨਾਲ ਦੱਸਦੇ ਹੁੰਦੇ ਆ। ਹਾਂਜੀ, ਕਿੰਨੇ ਕੁ ਨੌਜਵਾਨ ਹੋ ਤੁਸੀਂ ਜਿਹੜੇ ਇਸ ਤਰ੍ਹਾਂ ਦਾ ਉਦਮ ਸਮੇਂ-ਸਮੇਂ ਤੇ ਕਰਦੇ ਰਹਿੰਦੇ ਹੋ? ਸਾਡੇ ਨਾਲ ਕਾਫੀ ਵੀਰ ਨੇ ਜੀ, ਘੱਟ ਤੋਂ ਘੱਟ 200 ਪਲੱਸ ਵੀਰ, 200 ਤੋਂ ਵੀ ਵੱਧ ਵੀਰ ਹੈਗੇ ਨੇ ਜਿਹੜੇ ਅਲੱਗ-ਅਲੱਗ ਏਰੀਆ ਤੋਂ ਨੇ। ਹਰਿਆਣੇ ਤੋਂ ਵੀ ਹੈਗੇ ਨੇ, ਪੰਜਾਬ ਤੋਂ ਵੀ ਹੈਗੇ ਨੇ, ਆਪਣੇ ਯੂਪੀ ਸਾਈਡ ਤੋਂ ਵੀ ਹੈਗੇ ਨੇ, ਦਿੱਲੀ ਦੇ ਵੀ ਹੈਗੇ ਨੇ। ਸੋ ਸਾਰੇ ਵੀਰ ਆਪਾਂ ਮਿਲ ਜੁਲ ਕੇ ਇਦਾਂ ਉਪਰਾਲਾ ਕਰਦੇ ਰਹਿੰਦੇ, ਸੇਵਾ ਕਰਦੇ ਰਹਿੰਦੇ ਆ। ਤੁਸੀਂ ਗੱਲ ਕੀਤੀ ਹੈ ਕਿ ਦਸਤਾਰ ਵੀ ਦਿੱਤੀ ਜਾਂਦੀ ਹੈ, ਨਾਲ ਦਸਤਾਰ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਫਿਰ ਜਿਹੜੀਆਂ ਦਸਤਾਰਾਂ ਤੁਸੀਂ ਨੌਜਵਾਨਾਂ ਨੂੰ ਭੇਂਟ ਕਰਦੇ ਹੋ ਉਹ ਅਰੇਂਜ ਫਿਰ ਕਿਵੇਂ ਹੁੰਦਾ ਹੈ ਤੁਹਾਡਾ, ਪੂਰੀ ਮੈਨੇਜ ਕਿਵੇਂ ਕਰਦੇ ਹੋ? ਇਹ ਜੀ ਗੁਰਦੁਆਰਾ ਕਮੇਟੀ ਦੇ ਦਿੰਦੀ ਹੈ। ਬਾਕੀ ਜਿਵੇਂ ਕੋਈ ਆਪਣਾ ਕੋਈ ਸ਼ਰਧਾਲੂ ਹੁੰਦਾ ਜੀ, ਉਹ ਵੀ ਆਪਣੇ ਵੱਲੋਂ ਆਪਣਾ ਦਸਵੰਧ ਕੱਢ ਕੇ, ਆਪਾਂ ਵੀ ਆਪਣਾ ਦਸਵੰਧ ਕੱਢ ਕੇ ਅਸੀਂ ਦਸਤਾਰਾਂ ਲੈ ਦਿੰਦੇ ਆ। ਜਿਵੇਂ ਕਈ ਕਿਸੇ ਕੋਲ ਅੱਜ ਕੱਲ੍ਹ ਪੁਰਾਣੀ ਦਸਤਾਰਾਂ ਹੋ ਜਾਂਦੀ ਹੈ ਤੇ ਉਹ ਕੀ ਕਰਦੇ ਨੇ, ਪੁਰਾਣੀ ਦਸਤਾਰਾਂ ਮੈਂ ਦੇਖਿਆ ਉਹ ਕੋਈ ਕੱਪੜਾ ਪੱਗ ਫਾੜ ਕੇ ਕੋਈ ਮੋਟਰਸਾਈਕਲ ਸਾਫ਼ ਕਰੇ, ਕੋਈ ਗੱਡੀ, ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਜੇ ਤੁਸੀਂ ਨਵੀਂ ਦਸਤਾਰ ਨਹੀਂ ਦੇ ਸਕਦੇ, ਸਾਨੂੰ ਭੇਟਾ ਨਹੀਂ ਦੇ ਸਕਦੇ, ਤਾਂ ਤੁਸੀਂ ਜਿਹੜੀ ਪੁਰਾਣੀ ਦਸਤਾਰ ਨਹੀਂ ਯੂਜ਼ ਕਰਦੇ ਉਹ ਸਾਨੂੰ ਦਿਓ ਤਾਂ ਕਿ ਅਸੀਂ ਉਹ ਲੋੜਵੰਦ ਵੀਰ ਨੂੰ ਦੇਈਏ ਕਿਸੇ ਨੂੰ।
ਤਾਂ ਕਿ ਉਹ ਵੀਰ ਸਜਾ ਸਕੇ, ਉਹਦਾ ਵੀ ਆਪਣਾ ਪੂਰਾ ਹੋਵੇ ਮਕਸਦ ਦਸਤਾਰ ਸਜਾਉਣ ਦਾ। ਹਾਂਜੀ, ਜਿਸ ਤਰੀਕੇ ਦੇ ਨਾਲ ਅਸੀਂ ਚੰਡੀਗੜ੍ਹ ਤੋਂ ਚੱਲੇ ਹਾਂ ਤਾਂ ਰਸਤੇ ਦੇ ਵਿੱਚ ਤਕਰੀਬਨ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲੰਗਰ ਲੱਗੇ ਹੋਏ ਆ, ਪਰ ਮੈਨੂੰ ਜਾਪਦਾ ਕਿ ਪਹਿਲਾਂ ਇਸ ਤਰ੍ਹਾਂ ਦਾ ਤੁਹਾਡਾ ਜਿਹੜਾ ਇਹ ਨਵੇਕਲਾ ਲੰਗਰ ਲੱਗਾ ਹੋਇਆ ਦਸਤਾਰਾਂ ਦਾ, ਦਸਤਾਰ ਸਿਖਲਾਈ ਦਿੱਤੀ ਜਾਂਦੀ ਹੈ, ਨਾਲ ਦਸਤਾਰ ਭੇਂਟ ਵੀ ਕੀਤੀ ਜਾਂਦੀ ਹੈ ਜਿਹੜਾ ਲੋੜਵੰਦ ਹੁੰਦਾ ਹੈ। ਕੀ ਲੱਗਦਾ ਕਿ ਇਸ ਤਰ੍ਹਾਂ ਦੇ ਲੰਗਰਾਂ ਦੀ ਘਾਟ ਰਹੀ ਹੈ ਪਿਛਲੇ ਸਮੇਂ ਦੇ ਦਰਮਿਆਨ? ਹਾਂਜੀ ਹਾਂਜੀ, ਬਹੁਤ ਘਾਟ ਰਹੀ ਹੈ ਜੀ, ਕਿਉਂਕਿ ਦੇਖੋ ਆਪਾਂ ਲੰਗਰ ਕੋਈ ਵੀ ਚੀਜ਼ ਦਾ ਖਾ ਪੀ ਲੈਂਦੇ ਆ, ਉਹ ਖਾ ਪੀ ਕੇ 1-2 ਦਿਨ ਸਾਨੂੰ ਯਾਦ ਰਹਿੰਦਾ ਕਿ ਅਸੀਂ ਉਹ ਲੰਗਰ ਉਸ ਟਾਈਮ ਇਸ ਚੀਜ਼ ਦਾ ਲੰਗਰ ਛਕਿਆ ਸੀਗਾ, ਬਟ ਜਿਹੜੀ ਦਸਤਾਰ ਹੈ ਇਹ ਸਦਾ ਸਾਡੇ ਨਾਲ ਰਹਿਣੀ ਹੈ। ਜਦੋਂ ਵੀ ਅਸੀਂ ਸ਼ੀਸ਼ੇ ਮੂਹਰੇ ਖੜ ਕੇ ਦਸਤਾਰ ਸਜਾਉਂਦੇ ਆ ਤਾਂ ਸਾਨੂੰ ਯਾਦ ਰਹਿੰਦਾ ਕਿ ਅਸੀਂ ਉਸ ਕੈਂਪ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਦਸਤਾਰ ਸਿੱਖ ਕੇ ਆਏ ਸੀਗੇ, ਤਾਂ ਇਹ ਸਾਰੀ ਉਮਰ ਮਰਦੇ ਦਮ ਤੱਕ ਸਾਡੇ ਨਾਲ ਰਹਿੰਦੀ ਹੈ ਤੇ ਸਾਡੇ ਮਨ 'ਚ ਰਹਿੰਦੀ ਕਿ ਅਸੀਂ ਦਸਤਾਰ ਉੱਥੋਂ ਸਿੱਖ ਕੇ ਆਏ ਸੀ, ਸਾਨੂੰ ਉੱਥੋਂ ਦਸਤਾਰ ਗੁਰੂ ਮਹਾਰਾਜ ਨੇ ਬਖਸ਼ੀ ਸੀ। ਇਸ ਤਰ੍ਹਾਂ ਦੇ ਲੋਕ ਹੁੰਦੇ ਜਿਹੜੇ ਕਹਿੰਦੇ ਨੇ ਕਿ ਉਸ ਜਗ੍ਹਾ ਦੇ ਉੱਪਰ ਉਹ ਲੰਗਰ ਲੱਗਾ ਹੋਊ, ਉਹ ਖਾਵਾਂਗੇ, ਰਾਤ ਨੂੰ ਉਹ ਖਾਵਾਂਗੇ, ਸਵੇਰੇ ਉਹ ਖਾਵਾਂਗੇ। ਕੋਈ ਇਸ ਤਰ੍ਹਾਂ ਦਾ ਨੌਜਵਾਨ ਵੀ ਆ ਜਾਂਦਾ ਤੁਹਾਡੇ ਕੋਲੇ ਕਿ ਜਿਹੜਾ ਕਹਿੰਦਾ ਹੈ ਕਿ ਦਸਤਾਰ ਦਾ ਲੰਗਰ ਲੱਗਾ ਹੋਇਆ, ਉਹ ਦਸਤਾਰ ਉੱਥੋਂ ਸਿੱਖ ਕੇ ਆਵਾਂਗੇ ਜਾਂ ਉੱਥੇ ਦਸਤਾਰ ਭੇਂਟ ਕਰਕੇ ਆਵਾਂਗੇ? ਹਾਂਜੀ ਹਾਂਜੀ, ਬਹੁਤ ਵੀਰ ਆਉਂਦੇ ਨੇ ਜੀ, ਕਈ ਆਪਣੇ ਮਨ ਦੀ ਇੱਛਾ ਪੂਰੀ ਕਰਦੇ ਨੇ, ਕਈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਨਵੀਂ ਦਸਤਾਰਾਂ ਵੀ ਲੈ ਲੈਂਦੇ ਆ, ਪੁਰਾਣੀਆਂ ਵੀ ਲੈ ਲੈਂਦੇ ਆ, ਤੇ ਕਾਫੀ ਵੀਰ ਆਉਂਦੇ ਨੇ ਜੋ ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਹਾਂ ਇੱਥੇ ਦਸਤਾਰ ਦਾ ਕੈਂਪ ਲੱਗਿਆ, ਲੰਗਰ ਲੱਗਿਆ ਹੋਇਆ ਦਸਤਾਰਾਂ ਦਾ, ਤਾਂ ਉਹ ਕਈ ਵਾਰ ਕੀ ਕਰਦੇ ਵੀ ਵੀਰੇ ਸਾਡੇ ਕੋਲ ਦਸਤਾਰ ਨਹੀਂ ਹੈਗੀ, ਤਾਂ ਉਹ ਆਪਣੇ ਵੱਲੋਂ ਸਾਡੇ ਕੋਲ ਭੇਟਾਂ ਦੇ ਜਾਂਦੇ ਨੇ, ਤਾਂ ਉਹ ਦਸਤਾਰ ਜਗ੍ਹਾ ਭੇਟਾਂ ਦੇ ਜਾਂਦੇ ਨੇ, ਤਾਂ ਸਾਡੀ ਉਹ ਵੀ ਉਹਨਾਂ ਦੀ ਬੇਨਤੀ ਅਸੀਂ ਕਬੂਲ ਕਰਦੇ ਹਾਂ। ਮਹਾਰਾਜ ਉਹਨਾਂ ਨੂੰ ਵੀ ਚੜ੍ਹਦੀ ਕਲਾ ਰੱਖੇ ਤੇ ਬਾਣੀ ਤੇ ਬਾਣੀ ਨਾਲ ਜੋੜ ਕੇ ਰੱਖੇ। ਮੈਸੇਜ ਕੀ ਹੈ ਤੁਹਾਡੇ ਵੱਲੋਂ ਖਾਸ ਤੌਰ ਤੇ? ਮੈਸੇਜ ਵੀ ਜੀ ਇਹੀ ਹੈ ਜੀ, ਜਿਹੜੇ ਵੀਰ ਅੱਜ ਕੱਲ੍ਹ ਹੋਰ ਆਪਣੇ ਸਿੰਗਰਾਂ ਵਗੈਰਾ ਲੱਗ ਕੇ ਕੇਸ ਕਤਲ ਕਰਾ ਰਹੇ ਨੇ, ਆਪਣੀ ਸਿੱਖੀ ਛੱਡ ਰਹੇ ਨੇ, ਉਹਨਾਂ ਨੂੰ ਇਹੀ ਮੈਸੇਜ ਹੈ, ਹੁਣ ਇਹੀ ਬੇਨਤੀ ਹੈ ਕਿ ਆਪਣੀ ਦਸਤਾਰ ਨੂੰ ਸਾਂਭ ਕੇ ਰੱਖੋ, ਇਹਦੇ ਨਾਲ ਹੀ ਸਾਡੀ ਪਛਾਣ ਹੈ। ਸਭ ਤੋਂ ਵੱਡੀ ਪਛਾਣ ਸਾਡੀ ਦਸਤਾਰ ਹੈ, ਸਾਡੀ ਪੱਗ ਹੈ, ਇਹ ਸਾਡੀ ਪੱਗ ਤੋਂ ਬਿਨਾਂ ਕੋਈ ਪਛਾਣ ਨਹੀਂ ਹੈਗੀ, ਸਾਨੂੰ ਬਹੁਤ ਕੁਰਬਾਨੀਆਂ ਦੇ ਕੇ ਮਿਲੀ ਹੈ ਜੀ, ਤੇ ਇਹਨੂੰ ਸਾਂਭ ਕੇ ਰੱਖੋ, ਮੇਰੀ ਇਹੀ ਬੇਨਤੀ ਹੈ ਸਾਰੇ। ਇਹ ਵੀ ਇੱਕ ਸਵਾਲ ਹੁੰਦਾ ਕਿ ਕਹਿੰਦੇ ਨੇ ਕਿ ਜਿਹੜਾ ਨੌਜਵਾਨਾਂ ਵਾਸਤੇ, ਨੌਜਵਾਨ ਵੀਰਾਂ ਦੇ ਵੱਲੋਂ ਜਾਂ ਸੰਗਤਾਂ ਦੇ ਵੱਲੋਂ ਬਹੁਤ ਸਾਰੇ ਉਪਰਾਲੇ ਹੋ ਜਾਂਦੇ ਆ ਦਸਤਾਰਾਂ ਨੂੰ ਲੈ ਕੇ, ਪਰ ਕਹਿੰਦੇ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਪਛਾੜਿਆ ਜਾਂਦਾ। ਉਹਨਾਂ ਪਹਿਲੀ ਗੱਲ ਤੇ ਉਹਨਾਂ ਦੇ ਘਰ ਦੇ ਨਹੀਂ ਉਹਨਾਂ ਨੂੰ ਦਮਾਲਾ ਜਾਂ ਦਸਤਾਰ ਸਜਾਉਣ ਦਿੰਦੇ, ਤੇ ਦੂਜੇ ਨੰਬਰ ਤੇ ਜੇ ਇਹ ਪਹਿਲ ਹੁੰਦੀ ਵੀ ਹੈ ਘਰਦਿਆਂ ਵੱਲੋਂ ਤਾਂ ਉਹਨਾਂ ਦੇ ਵਾਸਤੇ ਉਹਨੇ ਵੱਡੇ ਉਪਰਾਲੇ ਨਹੀਂ ਹੈਗੇ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਨਹੀਂ, ਇਹ ਚੀਜ਼ ਮੈਂ ਕਾਫੀ ਦੇਖੀ ਹੈ ਜੀ, ਸਾਡੇ ਕੋਲ ਬੱਚੇ ਆਉਂਦੇ ਨੇ ਹਿੰਦੂ ਫੈਮਿਲੀ ਤੋਂ, ਖਾਸ ਕਰ ਉਹ ਕੀ ਕਰਦੇ ਨੇ ਅੱਜ ਕੱਲ੍ਹ ਕਾਫੀ ਅਟਰੈਕਟਿਵ ਹੁੰਦੇ ਨੇ, ਜੇ ਉਹ ਜਦੋਂ ਸਿੱਖ ਇਤਿਹਾਸ ਪੜ੍ਹਦੇ ਨੇ ਉਹਦਾ ਮਨ ਅੰਦਰੋਂ ਕਰਦਾ ਕਿ ਮੈਂ ਦਸਤਾਰ ਸਜਾਵਾਂ, ਮੈਂ ਵੀ ਸਿੱਖ ਬਣਾ, ਬਟ ਉਹਨਾਂ ਦੇ ਮਾਂ-ਬਾਪ ਕੀ ਕਹਿੰਦੇ, ਨਹੀਂ ਬੇਟਾ ਤੁਹਾਨੂੰ ਸਰਦਾਰ ਦੇਖ ਕੇ ਸਾਨੂੰ ਰਿਸ਼ਤੇ ਨਹੀਂ ਆਣਗੇ, ਇਹ ਹੋਣਗੇ, ਤੇ ਐਦਾਂ ਦੇ ਵੀਰ ਸਾਨੂੰ ਜੁੜੇ ਨੇ ਸਾਡੇ ਨਾਲ, ਤੇ ਉਹ ਕਹਿੰਦੇ ਵੀ ਨਹੀਂ ਮੈਂ ਅੱਜ ਤੋਂ ਬਾਅਦ ਅੰਮ੍ਰਿਤ ਛਕਣਾ, ਦਸਤਾਰ ਸਜਾਣੀ ਹੈ, ਮੈਨੂੰ ਚਾਹੇ ਰਿਸ਼ਤੇ ਆਣ ਨਾ ਆਣ, ਮੈਨੂੰ ਰਿਸ਼ਤੇਦਾਰ ਬੁਲਾਉਣ ਚਾਹੇ ਨਾ ਬੁਲਾਉਣ, ਪਰ ਮੈਂ ਜੋ ਮੇਰਾ ਅੱਜ ਮੈਂ ਮਨ ਬਣ ਗਿਆ ਉਹ ਮੈਂ ਪਿੱਛੋਂ ਨਹੀਂ ਮੁੜਾਂਗਾ, ਹੁਣ ਮੈਂ ਅੱਗੇ ਨੂੰ ਤੁਰਨਾ, ਪਿੱਛੇ ਨਹੀਂ ਜਾਣਾ। ਸੋ ਸਾਨੂੰ ਬਹੁਤ ਵਧੀਆ ਲੱਗਦਾ ਇੱਦਾਂ ਦੇ ਵੀਰ ਸਾਡੇ ਨਾਲ ਜੁੜ ਰਹੇ ਨੇ, ਤੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਜੇ ਕੋਈ ਬੱਚਾ ਚੰਗੇ ਰਾਹ ਜਾ ਰਿਹਾ ਤਾਂ ਮਾਂ-ਬਾਪ ਨੂੰ ਉਹਨਾਂ ਨੂੰ ਪਿੱਛੇ ਹੋ ਲੈਣਾ ਚਾਹੀਦਾ, ਕੋਈ ਗੱਲ ਨਹੀਂ ਪੁੱਤ ਅਸੀਂ ਤੇਰੇ ਨਾਲ ਤੂੰ ਚੱਲ, ਕਿਉਂਕਿ ਜਦੋਂ ਬੱਚਾ ਹਾਲੇ ਛੋਟਾ ਹੁੰਦਾ ਹੈ, ਛੋਟੀ ਉਮਰ 'ਚ ਬੱਚਾ ਵਧੀਆ ਕੰਮ ਸਿੱਖਦਾ ਤਾਂ ਉਹਦੇ ਨਾਲ ਚੱਲੋ। ਜਦੋਂ ਤੁਸੀਂ ਬੱਚੇ ਨੂੰ ਉਸੇ ਟਾਈਮ ਰੋਕ ਦੋਗੇ, ਜਦੋਂ ਬੱਚਾ ਬੜਾ ਹੁੰਦਾ ਸਮਝਦਾਰ ਹੋ ਜਾਂਦਾ, ਫਿਰ ਉਹ ਨਸ਼ਿਆਂ ਵੱਲ ਜਾਂਦਾ, ਸੰਗਤ ਮਾੜੀ ਹੋ ਜਾਂਦੀ ਹੈ, ਫਿਰ ਮਾਂ-ਬਾਪ ਉਹਨੂੰ ਮਿੰਨਤਾਂ ਕਰਦੇ, ਉਹਦੇ ਪੈਰੀ ਪੈਂਦੇ, ਵੀਰੇ ਬੱਚੇ ਨਾ ਕਰ, ਵੀ ਇਹ ਕੰਮ ਗਲਤ ਹੈ, ਫਿਰ ਬੱਚਾ ਮੁੜਦਾ ਨਹੀਂ ਹੈਗਾ। ਤਾਂ ਮੈਂ ਇਹੀ ਬੇਨਤੀ ਕਰਦਾ ਮਾਂ-ਬਾਪ ਨੂੰ, ਜੇ ਬੱਚਾ ਚੰਗੇ ਪਾਸੇ ਜਾ ਰਿਹਾ ਤਾਂ ਤੁਸੀਂ ਉਹਨੂੰ ਸ਼ਾਬਾਸ਼ੀ ਦਿਓ, ਉਹਦੇ ਨਾਲ ਤੁਰੋ, ਜੇ ਮਾੜੇ ਕੰਮ 'ਚ ਜਾ ਰਿਹਾ ਫਿਰ ਤੁਸੀਂ ਉਹਨੂੰ ਰੋਕੋ, ਚੰਗੇ ਕੰਮ ਵਾਸਤੇ ਨਾ ਰੋਕੋ। ਬੱਚੀਆਂ ਦੀ ਲਗਨ ਹੈਗੀ ਦਸਤਾਰ ਨੂੰ ਲੈ ਕੇ, ਦੁਮਾਲੇ ਬੰਨ੍ਹਣ? ਹਾਂਜੀ ਹਾਂਜੀ, ਬਹੁਤ ਜ਼ਿਆਦਾ ਲਗਨ ਹੈ, ਬਹੁਤ ਵੀਰ ਸਾਡੇ ਕੋਲ ਬੱਚੇ ਛੋਟੇ ਸਭ ਤੋਂ ਜ਼ਿਆਦਾ ਬੱਚੇ ਆਉਂਦੇ ਨੇ ਦਸਤਾਰ 'ਚ। ਲੜਕੀਆਂ ਦੀ ਗੱਲ ਕਰ ਰਹੇ? ਹਾਂਜੀ, ਲੜਕੀਆਂ ਵੀ ਆਉਂਦੀਆਂ ਨੇ, ਭੈਣਾਂ ਛੋਟੀ ਵੀਰ ਆਉਂਦੀਆਂ ਨੇ, ਉਹ ਦਮਾਲਾ ਸਜਾਉਂਦੀਆਂ ਨੇ ਜੀ, ਤੇ ਬਾਕੀ ਛੋਟੇ ਵੀਰ ਹੈਗੇ ਸਾਡੇ, ਉਹ ਅੱਜ ਕੱਲ੍ਹ ਵੱਟਾਂ ਵਾਲੀ ਚੱਲ ਗਈ ਹੈ, ਜਿਵੇਂ ਮੈਂ ਦਸਤਾਰ ਸਜਾਈ ਹੋਈ ਹੈ, ਆਪਾਂ ਇਹਨੂੰ ਅੰਮ੍ਰਿਤਸਰ ਸਾਈ ਸਟਾਈਲ ਕਹਿ ਦਿੰਦੇ ਆ, ਉਦਾਂ ਦੀ ਵੀ ਦਸਤਾਰ ਦੇਖ ਕੇ ਸਾਡੀ ਉਹ ਵੀਰ ਕਹਿੰਦੇ ਸਾਨੂੰ ਵੀ ਤੁਹਾਡੇ ਵਰਗੀ ਦਸਤਾਰ ਸਿੱਖਣੀ। ਪਹਿਲਾਂ ਦੇ ਨਾਲੋਂ ਕਿੰਨੇ ਕੁ ਲੋਕ ਮੁੜੇ ਜਾਪਦੇ ਦਸਤਾਰ ਨੂੰ ਲੈ ਕੇ? ਨਹੀਂ, ਕਾਫੀ ਵੀਰ ਮੁੜੇ ਨੇ ਜੀ, ਘੱਟ ਤੋਂ ਘੱਟ ਮੈਂ 100% ਦੇ ਵਿੱਚੋਂ 60% ਕਹਿ ਸਕਦਾ ਕਿ ਵੀਰ ਮੁੜੇ ਨੇ ਜੀ। ਹਾਂਜੀ, ਤੇ ਸਾਨੂੰ ਜਿਵੇਂ ਅੱਜ ਮੈਂ ਇੱਥੇ ਕੈਂਪ ਲੱਗ ਗਿਆ, ਜਦੋਂ ਮੈਂ ਨੈਕਸਟ ਅਗਲੇ ਸਾਲ ਆਊਂਗਾ ਇੱਥੇ, ਤਾਂ ਉਹ ਵੀਰ ਮੈਨੂੰ ਵਿੱਚ ਮਿਲੇ ਨੇ ਕਿ ਵੀਰੇ ਮੈਂ ਤੁਹਾਡੇ ਕੋਲ ਉੱਥੇ ਚਮਕੌਰ ਸਾਹਿਬ ਆਇਆ ਸੀਗਾ, ਫਤਿਹਗੜ੍ਹ ਸਾਹਿਬ ਆਇਆ ਸੀਗਾ,
ਤੇ ਤੁਸੀਂ ਮੇਰੇ ਦਸਤਾਰ ਸਜਾਈ ਸੀ। ਅੱਜ ਮੈਂ ਆਪਣੇ ਹੱਥੋਂ ਦਸਤਾਰ ਸਜਾ ਕੇ ਆਇਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਵੀਰ ਉਹ ਕੇਸ ਕਤਲ ਕਰਾਉਣੋਂ ਹਟ ਗਏ ਨੇ ਤੇ ਦਸਤਾਰ ਸਜਾਉਣ ਸਿੱਖ ਗਏ। ਇੱਧਰ ਵੀ ਇੱਕ ਤਸਵੀਰ ਹੈ ਕਿ ਮਾਂ-ਬਾਪ ਲੈ ਕੇ ਆਇਆ ਬੱਚੇ ਦੇ ਦਸਤਾਰ ਸਜਾਉਣ ਨੂੰ ਲੈ ਕੇ ਕਿ ਸਾਡੇ ਬੱਚੇ ਦੇ ਵੀ ਦਸਤਾਰ ਸਜਾ ਦਿਓ, ਕਿਉਂਕਿ ਜੇ ਗੁਰੂ ਘਰ ਦੇ ਵਿੱਚ ਆਉਣਾ ਤਾਂ ਦਸਤਾਰ ਨੂੰ ਸਭ ਤੋਂ ਪਹਿਲਾਂ ਤਰਜੀਹ ਦਿੱਤਾ ਜਾਂਦਾ ਹੈ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਮਾਂ-ਬਾਪ ਵੀ ਇਸ ਬੱਚੇ ਨੂੰ ਲੈ ਕੇ ਕਿ ਸਾਡੇ ਬੱਚੇ ਦੇ ਵੀ ਸੋਹਣੀ ਦਸਤਾਰ ਸਜਾ ਕੇ ਦਿਓ। ਚਾਹੇ ਪਹਿਲਾਂ ਦਸਤਾਰ ਸਜਾਈ ਹੋਈ ਸੀ ਮਾਪਿਆਂ ਦੇ ਵੱਲੋਂ, ਪਰ ਹਰ ਬੰਦੇ ਦੀ ਇਹ ਰੀਝ ਹੁੰਦੀ ਹੈ ਕਿ ਮੇਰੇ ਸਿਰ ਦੇ ਉੱਪਰ ਜਾਂ ਮੇਰੇ ਬੱਚੇ ਦੇ ਉੱਪਰ, ਬੱਚੇ ਦੇ ਸਿਰ ਦੇ ਉੱਪਰ ਸੋਹਣੀ ਦਸਤਾਰ ਸਜੀ ਹੋਵੇ। ਤਾਂ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਤਮਾਮ ਸਾਰੀ ਕੋਸ਼ਿਸ਼ ਰਹੇਗੀ ਕਿ ਇਸ ਤਰੀਕੇ ਦੇ ਜਿਹੜੇ ਨਵੇਕਲੇ ਸ਼ਹੀਦੀ ਦਿਹਾੜਿਆਂ ਦੇ ਮੌਕੇ ਜਾਂ ਧਾਰਮਿਕ ਦਿਹਾੜਿਆਂ ਦੇ ਮੌਕੇ ਉਪਰਾਲੇ ਕੀਤੇ ਜਾ ਰਹੇ ਉਹਨਾਂ ਨੂੰ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।